ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਵੱਖਰੀ ਟਾਈਪ ਦੇ ਤਾਜ ਮਹਿਲ ਦੀ ਕਹਾਣੀ ਸੁਣਾਉਂਦੇ ਹਾਂ। ਤੁਸੀਂ ਆਗਰਾ ਦੇ ਤਾਜ ਮਹਿਲ ਜੋ ਇੰਡੀਆ ਦੇ ਵਿੱਚ ਹੈ ਉਹਦੀ ਕਹਾਣੀ ਤਾਂ ਸੁਣੀ ਹੋਏਗੀ, ਜੋ ਸ਼ਾਹਜਹਾਨ ਨੇ ਆਪਣੀ ਬੇਗਮ ਮੁਮਤਾਜ਼ ਮਹਿਲ ਵਾਸਤੇ ਬਣਵਾਇਆ ਸੀ। ਲੇਕਿਨ ਇਹ ਤਾਜ ਮਹਿਲ ਪਾਇਆ ਜਾਂਦਾ ਹੈ ਜੀ ਬਹਾਵਲ ਨਗਰ ਦੇ ਪਿੰਡ ਬਸਤੀ ਵਟੂਆਂ ਦੇ ਅੰਦਰ, ਔਰ ਇਹਨੂੰ ਨਾਮ ਦਿੱਤਾ ਗਿਆ ਹੈ ਜੀ ਵੱਟੂ ਤਾਜ ਮਹਿਲ ਦਾ, ਜੋ ਤੁਹਾਨੂੰ ਇਹ ਨਜ਼ਰ ਵੀ ਆ ਰਹੀ ਹੈ ਅੰਦਰ ਕਿ ਇਹ ਬਣਾਇਆ ਗਿਆ ਜੀ ਵੱਟੂ ਤਾਜ ਮਹਿਲ। ਹੁਣ ਇਸ ਵੱਟੂ ਤਾਜ ਮਹਿਲ ਦੀ ਕਹਾਣੀ ਕੀ ਹੈ, ਇਹ ਬਣਵਾਉਣ ਵਾਲੇ ਜੀ ਸਲੀਮ ਵੱਟੂ ਸਾਹਿਬ। ਉਹਨਾਂ ਨੂੰ ਇਹ ਸ਼ੌਕ ਲੱਗਿਆ, ਉਹਨਾਂ ਨੇ ਤਾਜ ਮਹਿਲ ਨਾਮ ਦਾ ਆਪਣੇ ਇਸ ਕਮਰੇ ਦਾ ਨਾਮ ਰੱਖਿਆ, ਜੋ ਬੁਨਿਆਦੀ ਤੌਰ 'ਤੇ ਇੱਕ ਸਟੋਰ ਹੈ। ਇਹ ਉਹ ਸਟੋਰ ਹੈ ਜਿੱਥੇ ਆਪਣੀ ਰੋਜ਼ਮर्रा ਦੀਆਂ ਚੀਜ਼ਾਂ ਉਹ ਰੱਖੀਆਂ ਜਾਂਦੀਆਂ ਹਨ, ਔਰ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਸੁੱਕੀਆਂ ਰੋਟੀਆਂ, ਸੁੱਕੇ ਟੁੱਕਰ ਉਹ ਤੁਹਾਨੂੰ ਨਜ਼ਰ ਆ ਰਹੇ ਹਨ। ਔਰ ਇਹ ਪੜਛੱਤੀ 'ਤੇ ਅਸੀਂ ਵੇਖੀਏ ਤਾਂ ਮੁਖਤਲਿਫ ਚੀਜ਼ਾਂ ਤੁਹਾਨੂੰ ਹੋਰ ਬੌਖਰਾਂ ਛਾਬੀਆਂ ਇਹ ਨਜ਼ਰ ਆ ਰਹੀਆਂ। ਔਰ ਇਹਨਾਂ ਦੇ ਇਸ ਤਾਜ ਮਹਿਲ ਦੇ ਵਿੱਚ ਸਾਨੂੰ ਇਹ ਮੰਜੀਆਂ ਵੀ ਨਜ਼ਰ ਆ ਰਹੀਆਂ ਹਨ ਜੋ ਅਜੇ ਉਣਨ ਵਾਲੀਆਂ ਬਾਕੀ ਹਨ, ਔਰ ਉਹਦੇ ਨਾਲ ਨਾਲ ਸਾਨੂੰ ਥੱਲੇ ਵਸਲ ਵੀ ਨਜ਼ਰ ਆ ਰਹੇ ਹਨ। ਇਸ ਤਾਜ ਮਹਿਲ ਨੂੰ ਅਗਰ ਅੱਗੇ ਜਾ ਕੇ ਵੇਖੀਏ ਤਾਂ ਮਜ਼ੀਦ ਇਹਦੇ ਤੁਹਾਨੂੰ ਦੀਵਾਰਾਂ ਕੱਚੀਆਂ ਮਿਲਣਗੀਆਂ, ਔਰ ਉੱਪਰ ਇਹਨਾਂ ਦੇ ਬਿਲਕੁਲ ਰੋਸ਼ਨਦਾਨ ਉਹ ਬਣੇ ਹੋਏ ਹਨ। ਇਹ ਜੋ ਤੁਸੀਂ ਦੇਖ ਰਹੇ ਹੋ, ਇਸ ਤਾਜ ਮਹਿਲ ਦੇ ਅੰਦਰ ਜੀ ਇੱਕ ਚੁੱਲ੍ਹਾ ਵੀ ਬਣਾ ਹੋਇਆ ਹੈ, ਔਰ ਚੁੱਲ੍ਹਾ ਸਰਦੀਆਂ ਦੇ ਵਿੱਚ ਕੰਮ ਆਉਂਦਾ ਹੈ। ਸਰਦੀਆਂ ਦੇ ਵਿੱਚ ਜਦੋਂ ਸਰਦੀ ਵੱਧ ਜਾਂਦੀ ਹੈ ਤਾਂ ਇਸ ਚੁੱਲ੍ਹੇ ਨੂੰ ਇਸਤੇਮਾਲ ਦੇ ਵਿੱਚ ਲਿਆਇਆ ਜਾਂਦਾ ਹੈ। ਔਰ ਇਸ ਤੋਂ ਅੱਗੇ ਇੱਕ ਟਰੰਕ ਹੈ, ਟਰੰਕ ਦੇ ਵਿੱਚ ਕੁਝ ਚੀਜ਼ਾਂ ਬਾਕੀ ਉਹ ਸਾਨੂੰ ਵੇਖਣ ਨੂੰ ਔਰ ਇੱਥੇ ਮਹਿਫੂਜ਼ ਕਰਨ ਨੂੰ ਉਹਨਾਂ ਨੇ ਰੱਖੀਆਂ ਹੋਈਆਂ। ਔਰ ਫਿਰ ਇਹ ਜਿਸ ਪੀੜ੍ਹੇ 'ਤੇ ਹੈ, ਇਹ ਇੱਕ ਪੁਰਾਣੀ ਤਰਜ਼ ਦਾ ਹੈ, ਜਿਹੜਾ ਪੁਰਾਣਾ ਸਾਡੇ ਇੱਥੇ ਮੂੜੇ ਜਾਂ ਪੀੜ੍ਹੇ ਉਹ ਪਾਏ ਜਾਂਦੇ ਸੀ। ਫਿਰ ਥੱਲੇ ਅਗਰ ਅਸੀਂ ਦੇਖੀਏ ਤਾਂ ਸਾਨੂੰ ਗੈਸ ਦਾ ਸਿਲੰਡਰ ਔਰ ਇੱਕ ਬਕਸਾ ਵੀ ਨਜ਼ਰ ਆ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੇ ਪੀਟਰ ਇੰਜਨ ਔਰ ਬਾਕੀ ਚੀਜ਼ਾਂ ਵਾਸਤੇ ਰੈਂਚ ਉਹ ਸਾਰੀਆਂ ਚੀਜ਼ਾਂ ਉਹ ਰੱਖੀਆਂ ਹੋਈਆਂ ਹਨ। ਔਰ ਇਹ ਕੋਈ ਕੱਪੜੇ ਦੇ ਅੰਦਰ ਕੋਈ ਬੰਨ੍ਹ ਕੇ ਬਾਕੀ ਵੀ ਇਹ ਤਾਜ ਮਹਿਲ ਦੀ ਜ਼ੀਨਤ ਬਣਾਇਆ ਗਿਆ ਹੈ। ਹੁਣ ਅਸੀਂ ਮਜ਼ੀਦ ਫਿਰ ਥੋੜ੍ਹਾ ਜਿਹਾ ਉੱਪਰ ਚੱਲਦੇ ਹਾਂ ਔਰ ਉੱਪਰ ਦੇਖਦੇ ਹਾਂ ਕਿ ਅੱਗੇ ਫਿਰ ਤਾਜ ਮਹਿਲ ਦੀ ਹੋਰ ਕਹਾਣੀ ਕੀ ਹੈ। ਗੋ ਕਿ ਅਸੀਂ ਤੁਹਾਨੂੰ ਬੌਖਰ ਪਹਿਲੇ ਦਿਖਾ ਚੁੱਕੇ ਹਾਂ, ਲੇਕਿਨ ਇੱਕ ਵੱਡਾ ਰੋਸ਼ਨਦਾਨ ਇਹਦੇ ਅੰਦਰ ਹੈ। ਔਰ ਇਸ ਦੀ ਬਾਹਰਲੀ ਸਾਈਡ ਅਸੀਂ ਘਰ ਦੀ ਦੇਖੀਏ, ਕਿਉਂਕਿ ਤਾਜ ਮਹਿਲ ਇੱਕ ਕੋਨੇ 'ਤੇ ਬਣਾਇਆ ਗਿਆ ਸਲੀਮ ਵੱਟੂ ਸਾਹਿਬ ਨੇ, ਔਰ ਇਹ ਤੁਹਾਨੂੰ ਉਹਨਾਂ ਦੇ ਘਰ ਦਾ ਚਾਰਪਾਈਆਂ ਔਰ ਉਹ ਨਜ਼ਰ ਆ ਜਾਏਗਾ। ਹੁਣ ਆਉਂਦੇ ਹਾਂ ਛੱਤ ਵੱਲ। ਇਹ ਹੈ ਤਾਜ ਮਹਿਲ ਦੀ ਛੱਤ, ਜਿਹੜੀ ਬਾਂਸਾਂ ਦੇ ਨਾਲ ਔਰ ਜਿਹੜਾ ਕਾਨਿਆਂ ਦੇ ਨਾਲ ਉਹ ਬਣਾਈ ਗਈ ਹੈ। ਇਹ ਬਿਲਕੁਲ ਜੀ ਕਾਲੇ ਹੋ ਚੁੱਕੇ ਨੇ ਇਸ ਟਾਈਮ, ਇਹਦੀ ਛੱਤ ਵੀ ਬਿਲਕੁਲ ਧੂੰਏਂ ਦੇ ਨਾਲ ਔਰ ਬਾਂਸ ਵੀ ਕਾਲੇ ਹੋ ਚੁੱਕੇ ਨੇ। ਔਰ ਇਹਦੇ ਅੰਦਰ ਅਸੀਂ ਜਦੋਂ ਗਾਡਰ ਦੇਖਦੇ ਹਾਂ ਤੇ ਗਾਡਰ ਵੀ ਕਾਲਾ ਹੋ ਚੁੱਕਾ ਹੈ। ਔਰ ਇਹਦੇ ਅੰਦਰ ਫਿਰ ਮਜ਼ੀਦ ਦੇਖੀਏ ਤਾਂ ਸਾਨੂੰ ਇੱਕ ਪੁਰਾਣੇ ਪੰਜਾਬੀ ਕਲਚਰ ਦੀ ਇੱਕ ਨਜ਼ਰ ਆਉਂਦੀ ਚੀਜ਼ ਕਿ ਜਿਹੜਾ ਸੇਵੀਆਂ ਬਣਾਉਣ ਵਾਸਤੇ ਵੇਲਣਾ ਹੁੰਦਾ ਸੀ, ਇਹ ਉਹ ਤੁਹਾਨੂੰ ਨਜ਼ਰ ਆ ਰਹੀ ਹੈ। ਇਹ ਵੀ ਇਸ ਤਾਜ ਮਹਿਲ ਦੀ ਜ਼ੀਨਤ ਹੈ। ਔਰ ਫਿਰ ਅੱਗੇ ਨਾਲ ਨਾਲ ਇਹਦੇ ਇਹ ਜਿਹੜਾ ਉਹਦੀ ਹੱਥੀ ਹੁੰਦੀ ਸੀ ਜਿਹਦੇ ਨਾਲ ਉਹ ਗੇੜਾ ਜਾਂਦਾ ਸੀ, ਇਹ ਤੁਹਾਨੂੰ ਹੱਥੀ ਨਜ਼ਰ ਆ ਰਹੀ ਹੈ। ਇਹ ਗਾਡਰ ਤੁਹਾਨੂੰ ਨਜ਼ਰ ਆ ਰਹੀ ਹੈ, ਬਿਲਕੁਲ ਇਹ ਪੁਰਾਣਾ ਗਾਡਰ ਕਾਲੇ ਰੰਗ ਦਾ ਅੱਗ ਦੇ ਨਾਲ ਬਿਲਕੁਲ ਸਿਆਹ ਹੋ ਚੁੱਕਾ ਹੈ, ਜੋ ਇਸ ਤਾਜ ਮਹਿਲ ਦੀ ਇਹ ਕਹਾਣੀ ਬਿਆਨ ਕਰ ਰਹੀ ਹੈ ਕਿ ਇਹ ਘਰ ਦੇ ਜੀਆਂ ਦੀ ਇਹ ਤਾਜ ਮਹਿਲ ਜ਼ਰੂਰਤ ਕਿਵੇਂ ਪੂਰੀ ਕਰਦਾ ਹੈ। ਇੱਕ ਕਿਚਨ ਬਣ ਕੇ ਵੀ ਇਹ ਜ਼ਰੂਰਤ ਪੂਰੀ ਕਰੇਗਾ, ਇੱਕ ਸਟੋਰ ਬਣ ਕੇ ਵੀ ਕਰੇਗਾ। ਔਰ ਇਹਦੇ ਹਵਾ ਦੇਣ ਵਾਸਤੇ ਇਹਦੇ ਕੋ ਤਕਰੀਬਨ 3 ਸਾਈਡਾਂ 'ਤੇ ਇਹ ਰੋਸ਼ਨਦਾਨ ਰੱਖੇ, ਔਰ ਇਹ ਤੁਹਾਨੂੰ ਉਹਦੇ ਵਿੱਚ ਨਜ਼ਰ ਆਏਗਾ ਕਿ ਕਮਰਾ ਫਿਰ ਕਾਫੀ ਹਵਾਦਾਰ ਹੈ, ਜਿਸ ਨੂੰ ਤਾਜ ਮਹਿਲ ਦਾ ਨਾਮ ਦਿੱਤਾ ਗਿਆ। ਸੋ ਜੀ ਆਪਣੇ ਆਪਣੇ ਤਾਜ ਮਹਿਲ ਇਹਨਾਂ ਨੂੰ ਲੱਗਾ, ਬਲਕਿ ਸਾਹਿਰ ਨੇ ਆਪਣੀ ਪੋਇਟਰੀ ਦੇ ਵਿੱਚ ਵੀ ਇਸਤੇਮਾਲ ਕੀਤਾ ਕਿ ਗਰੀਬਾਂ ਦੀ ਮੁਹੱਬਤ ਦਾ ਮਜ਼ਾਕ ਉਡਾਇਆ ਗਿਆ ਤਾਜ ਮਹਿਲ। ਔਰ ਇਹਨਾਂ ਨੇ ਤਾਜ ਮਹਿਲ ਆਪਣੀ ਖੁਆਇਸ਼ ਕਿਵੇਂ ਪੂਰੀ ਕੀਤੀ, ਇਹਨਾਂ ਵੱਟੂਆਂ ਨੇ, ਸਲੀਮ ਵੱਟੂ ਸਾਹਿਬ ਨੇ ਔਰ ਬਾਕੀ ਨੇ, ਕਿ ਉਹਨਾਂ ਨੇ ਆਪਣਾ ਇੱਕ ਕੱਚਾ ਕਮਰਾ ਉਸ ਨੂੰ ਤਾਜ ਮਹਿਲ ਦਾ ਨਾਮ ਦੇ ਦਿੱਤਾ, ਜਿਹੜੇ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹੈ। ਇਸ ਤੋਂ ਬਾਹਰ ਆਈਏ ਤਾਂ ਸਾਨੂੰ ਇਹ ਖਾਰਾ ਨਜ਼ਰ ਆਉਂਦਾ ਹੈ, ਉਹ ਖਾਰਾ ਜਿਹਦੇ ਵਿੱਚ ਕੁਕੜੀਆਂ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਰਾਤ ਨੂੰ ਡੱਕੀ ਦੀਆਂ ਤਾਂ ਕਿ ਬਿੱਲਿਆਂ ਤੋਂ ਜਾਂ ਗਿੱਦੜਾਂ ਤੋਂ ਉਹ ਮਹਿਫੂਜ਼ ਰਹਿਣ, ਕਿਉਂਕਿ ਜਿਸ ਜਗ੍ਹਾ 'ਤੇ ਪਿੰਡ ਹੈ ਉੱਥੇ ਇਹ ਗਿੱਦੜ ਵਗੈਰਾ ਵੀ ਆਸ-ਪਾਸ ਤੋਂ ਆ ਜਾਂਦੇ ਨੇ ਔਰ ਇਹਨੂੰ ਮਹਿਫੂਜ਼ ਰੱਖਿਆ ਗਿਆ। ਔਰ ਉਹ ਸਾਹਮਣੇ ਤੁਹਾਨੂੰ ਸਲੀਮ ਵੱਟੂ ਸਾਹਿਬ ਦੇ ਵੱਡੇ ਭਾਈ ਵਸੀਮ ਵੱਟੂ ਸਾਹਿਬ ਜਿਨ੍ਹਾਂ ਦਾ ਤਾਜ ਮਹਿਲ ਹੈ, ਉਹ ਤੁਹਾਨੂੰ ਕੱਟੇ ਨੂੰ ਪਾਣੀ ਪਿਵਾਉਂਦੇ ਵੀ ਨਜ਼ਰ ਆਉਣਗੇ। ਸੋ ਇਹ ਇੱਕ ਸੀ ਸਾਡੇ ਕੋਲ ਵੀਡੀਓ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਚਾਹੁੰਦੇ ਸੀ। ਜਿਉਂਦੇ ਵਸਦੇ ਰਹੋ ਜੀ। ਤਾਜ ਮਹਿਲ ਦੇ ਨਾਲ ਹੀ ਇਜਾਜ਼ਤ।